ਹਾਫਿਜ਼ ਸਾਹਿਬ ਇਹ ਦੱਸੋ, ਤੁਸੀਂ ਚੈਂਬਰ ਦੀ ਸਿਆਸਤ ਵੀ ਕਰਦੇ ਹੋ, ਅਹੁਦੇਦਾਰ ਵੀ ਹੋ ਚੈਂਬਰ ਦੇ, ਤੁਸੀਂ ਪੂਰਾ ਬਜਟ ਜਿਹੜਾ ਸੁਣਿਆ ਵੀ ਹੈ, ਆਟੋ ਇੰਡਸਟਰੀ ਦੇ ਹਵਾਲੇ ਦੇ ਨਾਲ ਬਜਟ ਦੇ ਵਿੱਚ ਤੁਹਾਨੂੰ ਕੀ ਦਿਖਾਈ ਦਿੱਤਾ ਹੈ? ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਦੇਖੋ ਰਿਜ਼ਵਾਨ ਸਾਹਿਬ, ਆਟੋਮੋਬਾਈਲਸ ਦੇ ਹਵਾਲੇ ਨਾਲ ਬਜਟ ਦੇ ਵਿੱਚ ਕੋਈ ਬਹੁਤ ਅੱਛੀ ਚੀਜ਼ਾਂ ਨਹੀਂ ਆਈਆਂ। ਪਹਿਲੀ ਚੀਜ਼ ਤਾਂ ਇਹ ਹੈ ਕਿ ਇਹ ਆਪਸ ਵਿੱਚ ਜਦੋਂ ਇਹਨਾਂ ਨੇ ਕੋਈ ਕੰਮ ਕਰਨਾ ਹੁੰਦਾ, ਤਨਖਾਹਾਂ ਵਧਾਉਣੀਆਂ ਹੁੰਦੀਆਂ ਨੇ, ਕੋਈ ਵੀ ਇਹਨਾਂ ਦਾ ਮੁਸ਼ਤਰਕਾ ਮੁਫਾਦ ਹੁੰਦਾ, ਉਹਦੇ ਵਾਸਤੇ ਸਾਰੇ ਇਕੱਠੇ ਹੋ ਜਾਂਦੇ ਨੇ। ਤੇ ਕਦੀ ਕੌਮ ਵਾਸਤੇ ਵੀ ਇਕੱਠੇ ਹੋ ਜਾਣ ਤੇ ਇਹ ਬਹਿ ਕੇ ਇੱਥੇ ਕੋਈ 10 ਸਾਲ ਦੀ ਪਾਲਿਸੀ ਦੇ ਦੇਣ। ਸਾਡੇ ਨਾਲ ਹਮਸਾਇਆ ਪੰਜਾਬ, ਦੂਸਰਾ ਪੰਜਾਬ ਜਿਹੜਾ ਇੰਡੀਅਨ ਪੰਜਾਬ, ਇੰਡੀਅਨ ਪੰਜਾਬ, ਚੜ੍ਹਦਾ ਪੰਜਾਬ ਉਹਨੂੰ ਕਹਿੰਦੇ ਆ। ਉਸ ਪੰਜਾਬ ਵਿੱਚ ਸੁਜ਼ੂਕੀ ਜਾਪਾਨ ਨੇ ਜਿਹੜੀ ਇੰਡਸਟਰੀ ਲਾਈ ਹੈ ਉਹ 100 ਮੁਲਕਾਂ 'ਚ ਐਕਸਪੋਰਟ ਕਰ ਰਹੀ ਹੈ। ਅਸੀਂ 3 ਲੱਖ ਟਾਰਗੇਟ ਰੱਖਿਆ ਸੀ ਕਿ 3 ਲੱਖ ਗੱਡੀ ਅਸੀਂ ਲੋਕਲੀ ਬਣਾਵਾਂਗੇ ਤੇ ਵੇਚਾਂਗੇ। ਉੱਥੇ ਬੰਦੀ ਤਾਂ ਖੈਰ ਹੈ ਹੀ ਕੋਈ ਨਹੀਂ, ਅੱਲਾ ਦੇ ਹੁਕਮ ਨਾਲ। ਇੱਥੇ 50 ਸਾਲ ਤੋਂ ਲੋਕਾਂ ਨੂੰ ਟਰੱਕ ਦੀ ਬੱਤੀ ਪਿੱਛੇ ਲਾਇਆ ਉਹਨਾਂ ਨੇ ਵੀ ਤੇ ਗਵਰਨਮੈਂਟ ਨੇ ਵੀ। ਗਵਰਨਮੈਂਟ ਵੀ ਡਿਪਾਰਟਮੈਂਟ ਬਣਾ ਦਿੰਦੀ ਹੈ, ਇੰਜੀਨੀਅਰਿੰਗ ਡਿਵੈਲਪਮੈਂਟ ਬੋਰਡ ਬਣਾਉਂਦੀ ਹੈ, ਕਦੀ ਉਹ ਇਹਨੂੰ ਕਾਮਰਸ ਮਿਨਿਸਟਰੀ ਦੇ ਅੰਡਰ ਕਰ ਦਿੰਦੀ, ਕਦੀ ਇਹਨੂੰ ਇੰਡਸਟਰੀ ਦੇ ਅੰਡਰ ਕਰ ਦਿੰਦੀ ਹੈ। ਪਾਲਿਸੀ ਗਵਰਨਮੈਂਟ ਕੋਲ ਵੀ ਕੋਈ ਨਹੀਂ, ਕਦੀ ਸਿਆਸਤਦਾਨ ਸਿਰ ਜੋੜ ਕੇ ਬਹਿ ਵੀ ਨਹੀਂ ਸਕਦੇ। 26 ਕਰੋੜ ਆਵਾਮ ਨੇ, ਉਹਨਾਂ ਦਾ ਇਸਤੇਸਾਲ ਹੋ ਰਿਹਾ। ਅਸੀਂ ਪਹਿਲੇ ਕਰਨਾ ਕੀ ਹੈ, ਪਹਿਲੇ ਤਾਂ ਪਾਲਿਸੀ ਬਣਾਈ ਹੈ ਨਾ। ਮੈਂ ਤੁਹਾਨੂੰ ਕਹਿ ਰਿਹਾ ਸਾਡਾ ਹਮਸਾਇਆ 100 ਮੁਲਕਾਂ 'ਚ, ਉਹਨਾਂ ਦੀ ਇੱਕ ਕੰਪਨੀ 100 ਮੁਲਕਾਂ 'ਚ ਆਪਣੀ ਗੱਡੀਆਂ ਐਕਸਪੋਰਟ ਕਰ ਰਹੀ ਹੈ। ਤੇ ਪਾਕਿਸਤਾਨ ਵਿੱਚ ਉਹ ਕੀ ਕਰਦੀ ਹੈ, $10,000 ਵਾਲੀ ਗੱਡੀ ਉਹ ਸਾਨੂੰ ਕਿੰਨੇ ਦੀ ਵੇਚ ਰਹੀ ਹੈ? ਜਿਹੜੀ ਗੱਡੀ ਤੇ $2,500, $3,000, $3,500 ਦੀ, ਯਾਨੀ 10-12 ਲੱਖ ਰੁਪਏ ਦੀ ਗੱਡੀ ਹੈ, ਉਹ ਇੱਥੇ ਉਹ 35 ਲੱਖ ਦੀ ਵੇਚ ਰਹੇ ਨੇ। ਸਾਰਾ ਫਿਰ ਬਲੇਮ ਦੇ ਦਿੰਦੇ ਨੇ ਗਵਰਨਮੈਂਟ ਤੇ, ਗਵਰਨਮੈਂਟ ਬੋਲਣਾ ਗਵਾਰਾ ਨਹੀਂ ਕਰਦੀ। ਮਤਲਬ ਇੱਥੇ ਉਹ ਮਸਾਇਲ ਨੇ ਜਿਹੜੇ ਬਜਟ ਨਾਲ ਜੁੜੇ ਨਹੀਂ ਨੇ, ਜਿਨ੍ਹਾਂ ਤਾਲੁਕ ਪਾਲਿਸੀ ਨਾਲ ਹੈ। ਜਦੋਂ ਤੱਕ ਤੁਸੀਂ ਲੌਂਗ ਟਰਮ ਪਾਲਿਸੀ ਨਹੀਂ ਦਿੰਦੇ ਉਦੋਂ ਤੱਕ ਠੀਕ ਹੈ, ਆਵਾਮ ਨੂੰ ਕਦੀ ਤੁਸੀਂ 1 ਸਾਲ ਦੀ ਪਾਲਿਸੀ ਦੇ ਦੋਗੇ। ਤੁਸੀਂ ਯਕੀਨ ਕਰੋ ਇਸ ਗਵਰਨਮੈਂਟ ਨੇ 6 ਮਹੀਨੇ ਬਾਅਦ ਵੀ ਪਾਲਿਸੀ ਦਿੱਤੀ ਹੈ। ਯਾਨੀ ਇਹਨਾਂ ਨੇ ਬਜਟ 'ਚ ਅਲੱਗ ਪਾਲਿਸੀ ਦਿੱਤੀ, 6 ਮਹੀਨੇ ਬਾਅਦ ਇਹਨਾਂ ਨੂੰ ਯਾਦ ਆਇਆ ਨਹੀਂ ਅਸੀਂ ਇਹ ਕਰਨਾ ਹੈ, 6 ਮਹੀਨੇ ਬਾਅਦ ਇਹਨਾਂ ਨੇ ਉਹ ਕਰ ਦਿੱਤਾ। ਮਤਲਬ ਤੈਅ ਕਰ ਲੈਣ ਕਿ ਅਸੀਂ ਕਰਨਾ ਕੀ ਹੈ। ਮਤਲਬ ਹੁਣ ਤਾਂ ਯਾਰ ਤੁਸੀਂ ਇੱਕ ਪੇਜ ਤੇ ਜੇ, ਖੁਦਾ ਦਾ ਖੌਫ ਕਰੋ, ਇੱਕ ਪੇਜ ਤੇ ਆ ਗਏ ਜੇ, ਤੁਹਾਨੂੰ ਪਤਾ ਹੁਣ ਤੁਸੀਂ ਇੱਥੇ ਸਦਾਬਹਾਰ ਹੁਕਮਰਾਨੀ ਕਰਨੀ ਹੈ, ਤੁਹਾਨੂੰ ਕਦੀ ਜ਼ਵਾਲ ਨਹੀਂ ਆਣਾ, ਤੁਹਾਨੂੰ ਕੋਈ ਆਵਾਮ ਨਹੀਂ ਪੁੱਛ ਸਕਦੇ, ਕੋਈ ਤੁਹਾਨੂੰ ਪੁੱਛਣ ਵਾਲਾ ਨਹੀਂ। ਜ਼ਮੀਨ ਦੇ ਤੁਸੀਂ ਖੁਦਾ ਜੇ, ਫਿਰੌਨ ਜੇ, ਸਭ ਕੁਝ ਜੇ, ਤੇ ਯਾਰ ਕੋਈ ਪਾਲਿਸੀ ਬਣਾ ਲਓ ਨਾ, ਇਸ ਆਵਾਮ ਨੂੰ ਜੀਣ ਦਿਓ ਤਾਂ ਕਿ ਅਸੀਂ ਕਮਾਈਏ ਤੇ ਤੁਸੀਂ ਖਾ ਲਓ। ਕੋਈ ਵੀ ਪਾਲਿਸੀ ਦੇ ਦਿਓ 10 ਸਾਲ ਵਾਸਤੇ, 15 ਸਾਲ ਵਾਸਤੇ, ਫਿਰ ਉਸ ਪਾਲਿਸੀ ਦੀ ਇੰਪਲੀਮੈਂਟੇਸ਼ਨ ਤੇ ਆ ਜਾਓ, ਉਹਨੂੰ ਇੰਪਲੀਮੈਂਟ ਵੀ ਕਰ ਦਿਓ। ਪਾਲਿਸੀ ਨਹੀਂ ਬਣਦੀ ਹੈ ਤੇ ਇੰਪਲੀਮੈਂਟੇਸ਼ਨ ਕੋਈ ਨਹੀਂ ਹੁੰਦੀ। ਕੋਈ ਇੱਕ ਚੀਜ਼ ਸਿੱਧੀ ਹੋਏ ਤਾਂ ਬੰਦਾ ਉਹਦੇ ਤੇ ਗੱਲ ਵੀ ਕਰ ਲਵੇ। ਸਹੀ। ਅੱਛਾ ਯਾਸਰ ਸਾਹਿਬ, ਇਸ ਜਿਹੜਾ ਵਫਾਕੀ ਵਜ਼ੀਰ ਖਜ਼ਾਨਾ ਸਾਹਿਬ ਫਰਮਾਇਆ ਹੈ, ਅਧੂਰੀ ਗੱਲ ਕੀਤੀ ਹੈ, ਉਹਦੇ 'ਚ ਉਹਨਾਂ ਨੇ ਇੰਪੋਰਟਡ ਗੱਡੀਆਂ ਦਾ ਜ਼ਿਕਰ ਕੀਤਾ ਹੈ। ਯਾਨੀ ਕਿ ਇਹ ਤਾਂ ਤੈਅ ਹੋ ਗਿਆ ਕਿ ਇੰਪੋਰਟਡ ਗੱਡੀਆਂ ਮਹਿੰਗੀਆਂ ਹੋਣ ਲੱਗੀਆਂ ਨੇ। ਪਿਛਲੇ ਸਾਲ 2 ਸਾਲ ਦੇ ਵਿੱਚ ਗੱਡੀਆਂ ਦੀ ਇੰਪੋਰਟ ਦੇ ਹਵਾਲੇ ਪਾਲਿਸੀਆਂ, ਜਿਸ ਤਰ੍ਹਾਂ ਸਜਾਦ ਸਾਹਿਬ ਗੱਲ ਕਰ ਰਹੇ ਨੇ ਕਿ 6 ਮਹੀਨੇ ਬਾਅਦ ਪਾਲਿਸੀ ਆਉਂਦੀ ਹੈ, ਗੱਡੀਆਂ ਦੀ ਇੰਪੋਰਟ ਦੀ ਪਾਲਿਸੀਆਂ ਵੀ ਤਬਦੀਲ ਹੁੰਦੀਆਂ ਰਹੀਆਂ ਨੇ। ਪਹਿਲੇ ਜਿਹੜਾ ਸੀ ਕਿ ਸਾਡੀ ਗੱਡੀਆਂ ਦੀ ਇੰਪੋਰਟ, ਖਾਸ ਤੌਰ ਛੋਟੀ ਗੱਡੀ ਜਿਹੜੀ ਹੈ ਉਹਦੀ ਇੰਪੋਰਟ ਦੀ ਕੀ ਸੂਰਤ ਹਾਲ ਸੀ, ਔਰ ਹੁਣ ਜਿਹੜਾ ਇਹ ਲਗਜ਼ਰੀ ਗੱਡੀਆਂ ਤੇ ਲੱਗਿਆ ਹੈ, ਇਹਦੇ ਨਾਲ ਕੀ ਫਰਕ ਪਏਗਾ? ਜਿਸ ਤਰ੍ਹਾਂ ਹਾਫਿਜ਼ ਸਾਹਿਬ ਨੇ ਬਿਲਕੁਲ ਸਾਰੀਆਂ ਗੱਲਾਂ ਦੁਰਸਤ ਫਰਮਾਈਆਂ ਨੇ, ਜਿਹੜੀਆਂ ਵੀ ਗੱਲਾਂ ਕੀਤੀਆਂ ਨੇ ਕਿ ਪਾਲਿਸੀ ਇੱਕ ਕੋਈ ਨਹੀਂ ਹੈਗੀ ਇਹਨਾਂ ਦੀ, ਕੰਸਿਸਟੈਂਟ ਪਾਲਿਸੀ ਬਣਾਉਣ 5 ਸਾਲਾਂ ਸੇ 10 ਸਾਲਾਂ ਸੇ। ਸਭ ਤੋਂ ਪਹਿਲੇ ਤਾਂ ਮੈਂ ਜ਼ਰੂਰੀ ਸਮਝਦਾ ਹਾਂ ਕਿ ਅਸੀਂ ਸਟੇਕ ਹੋਲਡਰ ਹਾਂ, ਇਹਨਾਂ ਨੂੰ ਕਮ ਅਜ਼ ਕਮ 1 ਨੁਮਾਇੰਦਾ 2 ਨੁਮਾਇੰਦੇ ਸਾਡੀ ਫੀਲਡ ਦੇ ਵਿੱਚੋਂ ਲੈਣੇ ਚਾਹੀਦੇ ਨੇ ਕੋਈ ਫੈਸਲਾ ਕਰਨ ਤੋਂ ਪਹਿਲੇ, ਕਿਉਂਕਿ ਅਸੀਂ ਇਹਨਾਂ ਦੇ ਨਾਲ ਚੱਲਾਂਗੇ, ਇਹਨਾਂ ਨੂੰ ਮਸ਼ਵਰਾ ਦੇਵਾਂਗੇ ਕਿ ਕਿਸ ਤਰ੍ਹਾਂ ਟੈਕਸ ਰੈਵਨਿਊ ਦਾ ਇਜ਼ਾਫਾ ਹੋਣਾ ਹੈ। ਜਿਸ ਤਰ੍ਹਾਂ ਦੀ ਇਹਨਾਂ ਦੀ ਪਾਲਿਸੀਆਂ ਨੇ, ਟੈਕਸ ਘਟਣਾ, ਵਧਣਾ ਨਹੀਂ ਹੈਗਾ ਟੈਕਸ। ਤੇ 2 ਸਾਲ ਪਹਿਲੇ ਇੰਪੋਰਟਡ ਗੱਡੀ ਜਿਹੜੀ ਹੈ ਉਹ ਸਮੂਥਲੀ ਆ ਰਹੀ ਸੀ, ਇਹਨਾਂ ਨੂੰ ਟੈਕਸ ਰੈਵਨਿਊ ਵੀ ਅੱਛਾ ਆ ਰਿਹਾ ਸੀ, ਕਿਉਂਕਿ ਜਿਹੜੀ ਡਿਊਟੀ ਪੇ ਹੁੰਦੀ ਹੈ ਉਹ ਫੋਰਨ ਐਕਸਚੇਂਜ ਦੇ ਨਾਲ ਹੀ ਪੇ ਹੁੰਦੀ ਹੈ। ਲੋਕਲ ਉਹਦੇ 'ਚ ਤਾਂ ਪੈਸੇ ਇਨਵੋਲਵ ਨਹੀਂ ਹੋਣੇ, ਬਾਹਰੋਂ ਫੋਰਨ ਤੁਹਾਡੇ ਕੋਲ ਐਕਸਚੇਂਜ ਵੀ ਆ ਰਿਹਾ, ਪੈਸੇ ਵੀ ਆ ਰਹੇ ਨੇ, ਡਿਊਟੀ ਪੇ ਹੋ ਰਹੀ ਹੈ। ਲੇਕਿਨ ਪਿਛਲੇ 1 ਸਾਲ ਤੋਂ ਉਹਨਾਂ ਨੇ ਉਹਦੇ 'ਤੇ ਵੀ ਬੈਨ ਲਾ ਦਿੱਤਾ ਕਿ ਹੁਣ ਜਿਹੜੀ ਗੱਡੀ ਆਏਗੀ ਉਹ ਨੋਨ ਟਰਾਂਸਫਰੇਬਲ ਹੋਏਗੀ। ਇੱਕ ਡਿਊਟੀ ਵਧਾਤੀ ਹੈ, ਇੱਕ ਉਹ ਪ੍ਰੋਸੀਜਰ ਮੁਸ਼ਕਲ ਕਰਦਾ ਹੈ, ਤੇ ਇੱਕ ਉਹਦੇ ਤੇ ਜਿਹੜੀ ਗੱਡੀ ਨੋਨ ਟਰਾਂਸਫਰੇਬਲ ਹੋਏਗੀ। ਉਹਨੇ ਇੱਕ ਬੰਦੇ ਨੇ ਗੱਡੀ ਮੰਗਵਾਈ, ਕਿੰਨੇ ਅਰਸੇ ਵਾਸਤੇ ਨੋਨ ਟਰਾਂਸਫਰੇਬਲ? 1 ਸਾਲ ਵਾਸਤੇ ਨੋਨ ਟਰਾਂਸਫਰੇਬਲ ਹੈ। ਉਹ ਇੱਕ ਬੰਦੇ ਨੇ ਗੱਡੀ ਮੰਗਵਾਈ ਹੈ, ਉਹਦੇ ਦੂਸਰੇ ਦਿਨ ਹੀ ਗੱਡੀ ਮੰਗਵਾਉਣ ਤੋਂ ਬਾਅਦ ਉਹਦੇ ਵਿਚਾਰੇ ਦੇ ਹਾਲਾਤ ਖਰਾਬ ਹੋ ਜਾਂਦੇ ਨੇ। ਤੇ ਇਹ ਤੇ ਬੁਨਿਆਦੀ ਹਕੂਕ ਉਹਦਾ ਹੈਗਾ ਕਿ ਉਹ ਗੱਡੀ ਵੇਚ ਸਕਦਾ, ਤੇ ਇਹ ਤੇ ਉਹਦੇ ਬੁਨਿਆਦੀ ਹਕੂਕ ਛਿਲਣ ਵਾਲੀ ਗੱਲ ਹੈ ਨਾ ਕਿ ਉਹ ਗੱਡੀ ਨਹੀਂ ਵੇਚ ਸਕਦਾ। ਇਹ ਤੇ ਬਿਲਕੁਲ ਗੌਰਮੈਂਟ ਨੂੰ ਇਸ ਬਾਰੇ ਸੋਚਣਾ ਚਾਹੀਦਾ। ਤੇ ਇੱਕ ਹੋਰ ਚੀਜ਼ ਹੈ ਕਿ ਜਿਹੜਾ ਗੱਡੀਆਂ ਨਵੀਆਂ ਤੇ ਟੈਕਸ ਲਾਇਆ ਨੇ 2000 ਸੀਸੀ ਤੋਂ ਉੱਪਰ, ਪਹਿਲੇ ਵੀ ਇਹਨਾਂ ਦੇ ਬਹੁਤ ਜ਼ਿਆਦਾ ਟੈਕਸ ਨੇ। ਤੇ ਮੇਰਾ ਖਿਆਲ ਹੈ ਇਹ ਟੈਕਸ ਦੀ ਵਜ੍ਹਾ ਤੋਂ ਇੰਪੋਰਟਡ ਗੱਡੀ ਬਿਲਕੁਲ ਪਾਕਿਸਤਾਨ ਆਉਣਾ ਬੰਦ ਹੋ ਜਾਏਗੀ ਤੇ ਇਹਨਾਂ ਨੂੰ ਕਸਟਮ ਡਿਊਟੀ ਦੀ ਮਦ 'ਚ ਬਹੁਤ ਜ਼ਿਆਦਾ ਨੁਕਸਾਨ ਹੋਏਗਾ। ਰਿਜ਼ਵਾਨ ਸਾਹਿਬ, ਸਿਰਫ ਜਿਹੜਾ ਵੇਖੋ ਇੱਥੇ ਇੰਪੋਰਟਡ ਗੱਡੀ ਦਾ ਮਸਲਾ ਨਹੀਂ ਹੈ, ਮਸਲਾ ਹੈ ਕੱਲ ਅਸੀਂ ਇੱਕ ਟੀਵੀ ਪ੍ਰੋਗਰਾਮ ਤੇ ਬੈਠੇ ਸੀ, ਹਸਨ ਬਖਸ਼ੀ ਸਾਹਿਬ ਨੇ, ਡਿਵੈਲਪਰਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ। ਹਸਨ ਬਖਸ਼ੀ ਸਾਹਿਬ ਕਹਿ ਰਹੇ ਸੀ ਇੱਥੇ ਜਿਹੜਾ ਸਟੀਲ ਹੈ ਉਹ ਵੀ ਚੰਦ ਖਾਨਦਾਨਾਂ ਦੇ ਕੋਲ ਹੈ, ਇਸੇ ਤਰ੍ਹਾਂ ਆਟੋਮੋਬਾਈਲ ਵੀ ਚੰਦ ਖਾਨਦਾਨਾਂ ਕੋਲ 10 ਜਾਂ 12 ਲੋਕ ਨੇ। ਉਹ ਕਿਸ ਤਰ੍ਹਾਂ ਇਸਤੇਸਾਲ ਕਰ ਰਹੇ ਨੇ, ਕਿਸ ਤਰ੍ਹਾਂ ਮੈਨੂਫੈਕਚਰਰਸ ਦੇ ਨਾਮ ਤੇ ਅਸੈਂਬਲਿੰਗ ਕਰਕੇ ਉਹ ਰਿਬੇਟ ਕੀ ਲੈਂਦੇ ਨੇ, ਟੈਕਸ ਦੇ ਫਵਾਇਦ ਉਹ ਕੀ ਲੈ ਰਹੇ ਨੇ, ਉਸ ਦੇ ਬਦਲੇ ਕਰ ਕੀ ਰਹੇ ਨੇ। ਹਸਨ ਬਖਸ਼ੀ ਸਾਹਿਬ ਕੱਲ ਕਹਿ ਰਹੇ ਸੀ ਕਿ ਅਗਰ ਸਿਰਫ ਇੱਕ ਸਟੀਲ ਦਾ ਜਹਾਜ਼ ਤੁਸੀਂ ਪਾਕਿਸਤਾਨ ਆ ਲੈਂਦੇ ਹੋ, ਜਿਹੜਾ ਪਾਕਿਸਤਾਨ ਵਿੱਚ ਇਸ ਟਾਈਮ ਸਟੀਲ 260
2,60,000 ਰੁਪਏ ਟਨ ਹੈ ਉਹ 40,000 ਥੱਲੇ ਆ ਜਾਏਗਾ ਇੱਕ ਜਹਾਜ਼ ਦੇ ਨਾਲ। ਤੁਸੀਂ ਅੰਦਾਜ਼ਾ ਕਰੋ ਅਗਰ ਇੱਥੇ ਮਾਰਕੀਟ ਓਪਨ ਕਰ ਦਿੱਤੀ ਜਾਏ ਜਿਸ ਤਰ੍ਹਾਂ IMF ਕਹਿੰਦਾ ਹੈ, ਤੁਸੀਂ ਮਾਰਕੀਟ ਓਪਨ ਕਰੋ ਕਿ ਹੈਲਦੀ ਕੰਪੀਟੀਸ਼ਨ ਕ੍ਰੀਏਟ ਕਰੋ, ਲੋਕਾਂ ਨੂੰ ਕੰਮ ਕਰਨ ਦਿਓ, ਆਪਣੀ ਪ੍ਰੋਡਕਟ ਇੰਨੀ ਅੱਛੀ ਕਰੋ। ਤੁਸੀਂ ਵੇਖੋ ਇੱਥੇ ਇੱਕ ਗੱਡੀ ਸੀ ਜਿਹੜੀ 1 ਕਰੋੜ 30 ਲੱਖ ਦੀ ਵਿਕ ਰਹੀ ਸੀ PHEV, ਦੁਨੀਆ 'ਚ ਉਹਦੀ ਕੀਮਤ ਪਾਕਿਸਤਾਨੀ ਰੁਪਿਆਂ 'ਚ ਕਿਧਰੇ ਵੀ ਮੈਂ ਉਹ ਨਾਮ ਲੈ ਲਵਾਂ, ਚਲੋ ਜੈਕੋ J7 ਦੇ ਨਾਲ ਮੈਂ ਕੰਪੈਰੀਜ਼ਨ ਕਰਨੀ ਹੈ ਤਾਂ $2,500-3,000 ਦਾ ਫਰਕ ਆਂਦਾ ਸੀ ਦੁਨੀਆ 'ਚ ਕਿਧਰੇ ਵੀ। ਪਾਕਿਸਤਾਨ 'ਚ 30 ਲੱਖ ਦੇ ਡਿਫਰੈਂਸ ਨਾਲ ਵਿਕ ਰਹੀ ਸੀ। ਹੁਣ ਆਪਣੀ ਉਹ ਅਸਲ ਔਕਾਤ ਤੇ ਆ ਗਈ ਕਿ ਕੰਪੀਟੀਸ਼ਨ ਆਇਆ। ਹੁਣ 1 ਲੱਖ ਦੇ ਅੰਦਰ 1 ਕਰੋੜ ਦੇ ਅੰਦਰ ਤੁਹਾਨੂੰ 95 ਲੱਖ 'ਚ ਵੀ ਚੈਰੀ ਦੇ ਰਿਹਾ, 94 ਲੱਖ 'ਚ ਵੀ ਦੇ ਰਿਹਾ, ਤੇ 1,02,000 'ਚ ਮਹਿੰਗੀ ਤੋਂ ਮਹਿੰਗੀ ਗੱਡੀ ਤੁਹਾਨੂੰ ਇੱਥੇ ਦਸਤਿਆਬ ਹੈ। ਚਾਰਜਰ ਦੀ ਵਜ੍ਹਾ ਤੋਂ ਕੋਈ 1 ਕਰੋੜ 7 ਲੱਖ ਤੇ ਗਈ। ਤੁਸੀਂ ਇਹ ਵੇਖੋ ਜਿਹੜਾ ਇਸ ਦੌਰਾਨ 1 ਕਰੋੜ 30 ਲੱਖ ਦੀ PHEV ਵਿਕੀ ਹੈ, ਉਹ ਕਿਉਂ ਵਿਕੀ ਕਿ ਕੰਪੀਟੀਟਰ ਕੋਈ ਨਹੀਂ ਸੀ। ਕੰਪੀਟੀਟਰ ਆਇਆ, ਉਹਨੇ ਮਾਰਕੀਟ ਬਿਲਕੁਲ ਚੇਂਜ ਕਰ ਦਿੱਤੀ। ਜਿਹੜਾ ਇੱਕ ਨਾਜਾਇਜ਼ ਮੁਨਾਫਾ ਹੈ 3 ਮਿਲੀਅਨ ਇੱਕ ਗੱਡੀ ਚੋਂ ਇੱਕ ਕੰਪਨੀ ਕਮਾ ਰਹੀ ਸੀ, ਨਾਜਾਇਜ਼ ਮੁਨਾਫਾ, ਜਾਇਜ਼ ਮੁਨਾਫੇ ਦੀ ਗੱਲ ਨਹੀਂ ਕਰ ਰਿਹਾ। ਕੰਪੀਟੀਸ਼ਨ ਆਉਣ ਦੇ ਨਾਲ ਉਹਨਾਂ ਦਾ ਉਹ ਮੁਨਾਫਾ ਖਤਮ ਹੋ ਗਿਆ। ਇੱਕ ਹੈਲਦੀ ਕੰਪੀਟੀਸ਼ਨ ਆਇਆ, ਚੈਰੀ ਨੇ 94 ਲੱਖ ਰੁਪਏ 'ਚ ਉਹ ਗੱਡੀ ਦੇ ਦਿੱਤੀ ਜਿਹੜੀ ਉਹ 1 ਕਰੋੜ 30 ਲੱਖ ਰੁਪਏ ਦੀ ਵੇਚ ਰਹੇ ਨੇ ਹੁਣ ਵੀ PHEV। ਤੇ ਸਰ ਮਸਲਾ ਇਹ ਵੇ ਕਿ ਜਦੋਂ ਤੱਕ ਹੈਲਦੀ ਕੰਪੀਟੀਸ਼ਨ ਨਹੀਂ ਆਏਗਾ, ਮਾਰਕੀਟ ਓਪਨ ਨਹੀਂ ਕਰੋਗੇ, ਉਦੋਂ ਤੱਕ ਤਾਂ ਫਿਰ ਇਸਤੇਸਾਲ ਹੋਏਗਾ। ਜਿਸ ਤਰ੍ਹਾਂ ਸ਼ੂਗਰ ਮਾਫੀਆ ਆਟੋਮੋਬਾਈਲ ਵਿੱਚ ਵੀ ਆਈ ਹੈ, ਸੀਮੈਂਟ ਵਿੱਚ ਵੀ ਹੈ, ਸਟੀਲ ਵਿੱਚ ਹੈ। ਮਤਲਬ ਕਦੀ ਤਾਂ ਤੁਸੀਂ ਸਹੀ ਹੋਣਾ ਕਿ ਨਹੀਂ ਹੋਣਾ। ਇੱਥੇ 45 ਸਾਲ ਤੋਂ ਕੰਪਨੀਆਂ ਬਣੀਆਂ ਨੇ, ਮੈਨੂਫੈਕਚਰਰਸ ਦੇ ਲਾਇਸੈਂਸ ਤੇ ਕੰਮ ਕਰ ਰਹੀਆਂ ਨੇ, ਬੈਨੀਫਿਟ ਸਾਰੇ ਮੈਨੂਫੈਕਚਰਰਸ ਵਾਲੇ ਨੇ। ਉਹਨਾਂ ਦੀ ਐਕਸਪੋਰਟ ਕਿੰਨੀ ਹੈ, ਉਹਨਾਂ ਦੀ ਜਿਹੜੀ ਤੁਸੀਂ ਕੋ ਟ੍ਰਾਂਸਫਰ ਆਫ ਟੈਕਨੋਲੋਜੀ ਉਹਨਾਂ ਨੇ ਕਿੰਨੀ ਕੀਤੀ, ਕੋਈ ਉਹਨਾਂ ਕੋਲ ਪੁੱਛਣ ਵਾਲਾ ਹੀ ਨਹੀਂ ਹੈ। ਜੋ ਉਹਨਾਂ ਦਾ ਦਿਲ ਆਂਦਾ ਉਹ ਕੀਮਤ ਕੱਢਦੇ ਨੇ। ਮਤਲਬ ਤੁਸੀਂ ਵੇਖਦੇ ਜੇ ਕਿ ਪਿਛਲੇ ਸਾਲਾਂ 'ਚ ਗੱਡੀਆਂ ਦੀਆਂ ਕੀਮਤਾਂ ਕਿਸ ਤਰ੍ਹਾਂ ਅਸਮਾਨਾਂ ਤੇ ਗਈਆਂ। 30 ਲੱਖ ਵਾਲੀ ਗੱਡੀ ਜੈਨੂਅਨ 1 ਕਰੋੜ ਰੁਪਏ ਤੇ ਗਈ ਜਾਂ ਨਹੀਂ ਗਈ ਜੀ। ਟੋਟਾ ਗ੍ਰੈਂਡ ਜਿਹੜੀ 30 ਲੱਖ 32 ਲੱਖ ਦੀ ਹੁੰਦੀ ਸੀਗੀ ਤੇ ਇਸ ਟਾਈਮ 82-83 ਲੱਖ ਦੀ ਹੋਈ ਪਈ ਹੈ ਸਰ। ਹੁਣ 82 ਲੱਖ ਦੀ, ਪਿੱਛੇ 95 ਲੱਖ 92 ਲੱਖ 93 ਲੱਖ ਤੇ ਵੀ ਗਈ ਹੈ। ਸਿਵਿਕ ਨੂੰ ਵੇਖ ਲਓ ਤੁਸੀਂ, 1 ਕਰੋੜ ਤੇ ਗਈ। ਸਰ ਮਤਲਬ ਐਵੇਂ ਕਿ ਤੁਸੀਂ ਅੱਜ ਵੀ ਸਾਡੇ ਕੋਲ 1000 cc ਗੱਡੀ 'ਚ ਕੋਈ ਕੰਪੀਟੀਟਰ ਨਹੀਂ ਹੈ। ਉਹਦਾ ਸਾਰਾ ਨਾਜਾਇਜ਼ ਮੁਨਾਫਾ ਚਲੋ ਨਾ ਲੈ ਲੈਣੇ। ਹੁਣ ਸੁਜ਼ੂਕੀ ਚੁੱਕ ਰਿਹਾ ਤੇ ਸੁਜ਼ੂਕੀ ਨੂੰ ਕੋਈ ਤਾਂ ਜਾ ਕੇ ਪੁੱਛੇ ਨਾ ਕਿ ਜਿਹੜਾ ਤੂੰ ਟੀਨ ਡੱਬਾ ਬਣਾ ਰਹੇ ਆ, ਟੀਨ ਡੱਬੇ ਨੇ ਇਹਦੀ ਕਾਸਟ ਕੀ ਹੈ, ਇਹਨੂੰ ਕਿਸ ਤਰ੍ਹਾਂ ਵੇਚ ਰਹੇ ਜੇ। 33-35 ਲੱਖ ਰੁਪਏ ਦੀ ਟੀਨ ਡੱਬਾ ਗੱਡੀ ਬੰਦੀ ਹੈ ਦੁਨੀਆ 'ਚ ਕਿਧਰੇ ਇਹਦੀ ਕੀਮਤ ਲੁੱਟ ਰਹੇ ਨੇ ਸਰ। ਦੁਨੀਆ ਦੀ ਵਰਸਟ ਤਰੀਨ ਗੱਡੀ, ਬਦਤਰੀਨ ਗੱਡੀ ਤੇ ਦੁਨੀਆ ਦੀ ਮਹਿੰਗੀ ਤਰੀਨ ਗੱਡੀ ਪਾਕਿਸਤਾਨ 'ਚ ਵਿਕਦੀ ਹੈ ਤੇ ਉਹਨਾਂ ਨੂੰ ਪੁੱਛਣ ਵਾਲਾ ਨਹੀਂ। ਕਹਿੰਦੀ ਤੇ ਹੈ ਗਵਰਨਮੈਂਟ ਕੈਸ਼ ਬਜਟ ਸੀ, ਟੈਕਸ ਨਹੀਂ ਲਾਇਆ, ਆਮ ਆਦਮੀ ਨੂੰ ਕੀ ਫਾਇਦਾ ਦਿੱਤਾ? ਸਰ ਇੱਕੋ ਪਹਿਲੇ ਇਸੇ ਆਲਟੋ ਦੇ ਉੱਤੇ ਟੈਕਸ ਸੀ 12%, ਉਹਨੂੰ ਕਰਤਾ 18%। ਉਹਦਾ ਕੰਪੀਟੀਸ਼ਨ ਹੀ ਕੋਈ ਸਰ ਮਤਲਬ 6 ਮਹੀਨੇ ਬਾਅਦ ਤੁਸੀਂ ਟੈਕਸ ਲਾ ਦਿੰਦੇ ਜੇ। ਮਤਲਬ ਤੁਹਾਨੂੰ ਜਦੋਂ ਕੋਈ ਕਹਿੰਦਾ ਕਿ ਯਾਰ ਪੈਸੇ ਕਿੱਥੋਂ ਕਰਨਾ, ਸੈਕੰਡ ਲਾਰਜੈਸਟ ਟੈਕਸ ਪੇਅਰ ਹੈ ਆਟੋਮੋਬਾਈਲਸ। ਆਟੋਮੋਬਾਈਲ ਵਾਲੇ ਤੁਸੀਂ ਕਹਿ ਰਹੇ ਸੀ ਕਾਰ ਡੀਲਰ ਮੁਤਸਰ ਹੋਏ, ਕਾਰ ਡੀਲਰ ਨੇ ਕੀ ਮੁਤਸਰ ਹੋਣਾ? ਅਸੀਂ ਤਾਂ ਐਂਡ ਯੂਜ਼ਰ ਤੇ ਸੁੱਟ ਦਿਆਂਗੇ ਜੋ ਸਾਨੂੰ ਮਿਲ ਰਹੀ ਸੀ। ਕਮਿਸ਼ਨ ਲੈਣੀ ਆਪਣੀ ਵਾਸਤੇ ਸਰ ਅਸੀਂ 10 ਲੱਖ ਦੀ ਗੱਡੀ ਸਾਨੂੰ 12 ਦੀ ਮਿਲੇਗੀ, ਸੀ 13 ਦੀ ਵੇਚਾਂਗੇ। 10 ਲੱਖ ਦੀ ਮਿਲ ਰਹੀ ਸੀ, ਅਸੀਂ 11 ਲੱਖ ਦੀ ਵੇਚ ਰਹੇ ਸੀ। ਐਂਡ ਯੂਜ਼ਰ 25-26 ਕਰੋੜ ਆਵਾਮ ਮੁਤਸਰ ਹੋ ਰਹੀ ਹੈ। ਇਹ ਅਸ਼ਰਾਫੀਆਂ ਨੂੰ ਸੋਚਣਾ ਹੈ ਕਿ ਭਾਈ ਜੀ ਇਹ ਕੋਈ 10 ਸਾਲ ਦੀ ਪਾਲਿਸੀ ਦੇ ਦਿਓ, ਉਸ ਪਾਲਿਸੀ ਦੇ ਉੱਤੇ ਫਿਰ ਖੜੇ ਹੋ ਜਾਓ। ਦੋਵੇਂ ਬੈਠਣ, ਗਵਰਨਮੈਂਟ ਬੈਠੇ, ਆਪੋਜੀਸ਼ਨ ਬੈਠੇ, ਮਿਲ ਕੇ ਕੌਮ ਦਾ ਸੋਚੋ। IPPs ਨੇ ਬਹੁਤ ਸਾਰੇ ਮਸਾਇਲ ਨੇ ਇਸ ਕੌਮ ਦੇ। ਗਰੀਬ ਆਦਮੀ, ਤੁਸੀਂ ਕਦੀ ਜਾ ਕੇ ਪੈਟਰੋਲ ਪੰਪ ਤੇ ਵੇਖੋ ਕਿ ਇੱਕ ਬੰਦਾ ਜਦੋਂ ਪੈਟਰੋਲ ਪਵਾਉਂਦਾ 400 ਰੁਪਏ ਲੀਟਰ ਉਹਦੇ ਤੇ ਕੀ ਗੁਜ਼ਰਦੀ ਹੈ। ਉਹਦੇ ਘਰ 'ਚ ਬੱਚੇ ਜਿਹੜੇ ਰੋਟੀ ਖਾਣ ਤੋਂ ਆਵਾਜ਼ਾਰ ਨੇ, ਜਦੋਂ ਇੱਕ ਜੇਬ ਵਿੱਚੋਂ 100 ਕੱਢਦਾ ਅਧਰੋਂ 50 ਕੱਢਦਾ, ਅਗਲਾ 100 ਨਿਕਲਦਾ ਨਹੀਂ ਹੈ। ਸਹੀ। ਤੁਸੀਂ ਉਹਨਾਂ ਦੇ ਉੱਤੇ ਲੇਵੀ ਤੇ ਲੇਵੀ ਲਾ ਰਹੇ ਜੇ, ਨਵਾਂ ਟੈਕਸ ਲਾ ਰਹੇ ਜੇ, ਕੋਈ ਉਹਨਾਂ ਨੂੰ ਜੀਣ ਵੀ ਦਿਓ। ਅੱਛਾ, ਵੈਸੇ ਤੇ ਹਾਫਿਜ਼ ਸਾਹਿਬ ਜਿਹੜੇ ਹੈ ਨੇ ਸਾਡੇ ਉਹ ਜਨਰਲ ਸੈਕਟਰੀ ਨੇ, ਲੇਕਿਨ ਮੈਂ ਉਹਨਾਂ ਨਾਲ ਅੱਜ ਮਜਮੂਈ ਤੌਰ ਤੇ ਮੁਲਕੀ ਸਤਹ ਤੇ ਗੱਲ ਕਰਾਂਗਾ। ਲੇਕਿਨ ਮੈਂ ਅਗਰ ਪੰਜਾਬ ਦੀ ਆਟੋ ਮਾਰਕੀਟ ਦੀ ਗੱਲ ਕਰਾਂ ਯਾਸਰ ਸਾਹਿਬ, ਤੇ ਪਿਛਲੇ ਕੁਝ ਅਰਸੇ 'ਚ ਬੜਾ ਸ਼ੋਰਟਸ ਹੁੰਦੇ ਆ ਰਹੇ ਆ ਕਿ ਜੇ ਲੋਕਾਂ ਦੀ ਕੂਵਤ ਖਰੀਦ ਜਿਹੜੀ ਹੈ ਉਹ ਘਟ ਗਈ ਹੈ। ਲੇਕਿਨ ਜਦੋਂ ਪਾਪਾਮ ਦੇ ਫਿਗਰਸ ਆਉਂਦੇ ਨੇ ਉਹਦੇ ਨਵੀਂ ਗੱਡੀਆਂ ਧੜਾ ਜਿਹੜੀਆਂ ਵਿਕ ਰਹੀਆਂ ਨੇ। ਹੁਣ ਪੁਰਾਣੀ ਗੱਡੀ ਲੈਣ ਜਾਓ ਤੇ ਪੁਰਾਣੀ ਗੱਡੀ ਦੀ ਕੀਮਤਾਂ ਵੀ ਅਸਮਾਨ ਤੇ ਪਹੁੰਚੀਆਂ ਹੋਈਆਂ ਨੇ। ਮਾੜਾ ਬੰਦਾ ਗੱਡੀ ਲੈਣਾ ਚਾਹਵੇ ਜਾਂ ਗੱਡੀ ਬਦਲਣਾ ਚਾਹਵੇ ਤੇ ਉਹ ਕਹਿੰਦਾ ਮੇਰੀ ਜੇਬ ਜਿਹੜੀ ਹੈ ਗੁੰਜਾਇਸ਼ ਨਹੀਂ ਹੈ। ਇਹਦੇ ਬਾਰੇ ਜਨਾਬ ਤੇ ਮਿਲਦੇ ਨੇ ਗਾਹਕਾਂ ਨੂੰ, ਗਾਹਕਾਂ ਦੀ ਸੋਚ ਕੀ ਹੈ? ਸਰ ਜੀ ਇਹ ਉਮੀਦ ਹੈਗੀ ਸੀ, ਇਹਨਾਂ ਨੇ ਕਾਫੀ ਦਿਨ ਤੋਂ ਉਮਰ ਫੈਲਾਏ ਹੋਏ ਸੀ ਕਿ ਅਸੀਂ ਬਜਟ ਦੇ ਵਿੱਚ ਕਾਰ ਫਾਈਨੈਂਸਿੰਗ ਨੂੰ ਲਿਮਿਟ ਵਧਾ ਰਹੇ ਹਾਂ ਦੀ। ਇੱਕ ਤਾਂ ਸਭ ਤੋਂ ਵੱਡੀ ਵਜ੍ਹਾ ਹੈ ਕਿ 30 ਲੱਖ ਲਿਮਿਟ ਕੀਤੀ ਹੈ ਗੱਡੀ ਦੀ। ਉਹ ਗੱਡੀ ਕਰੋੜ ਰੁਪਏ ਤੋਂ ਥੱਲੇ ਗੱਡੀ ਕੋਈ ਨਹੀਂ ਹੈਗੀ। ਇਹ ਬੜਾ ਅਹਿਮ ਪੁਆਇੰਟ ਹੈ। ਗਰੀਬ ਆਦਮੀ ਦੇ ਹੋਰ ਗਰੀਬ ਹੋ ਗਿਆ ਨਾ, ਉਹਦੇ ਕੋਲ ਵਿਚਾਰਾ ਮੋਟਰਸਾਈਕਲ ਲਵੇ ਬੜੀ ਗੱਲ ਹੈ। ਉਹ ਤੋਂ 16% ਇੰਟਰਸਟ ਤੇ ਜਿਹੜਾ ਗੱਡੀ ਲੈਣ ਜਾਂਦਾ ਹੈ ਉਹ ਗੱਡੀ ਉਹ ਆਟੋ ਫਾਈਨੈਂਸ ਕਾਰ ਫਾਈਨੈਂਸ ਬੈਂਕ ਕੋਲ ਜਾਂਦਾ, ਬੈਂਕ ਕਹਿੰਦਾ ਤੁਹਾਨੂੰ 30 ਲੱਖ ਤੋਂ ਉੱਪਰ ਫਾਈਨੈਂਸਿੰਗ ਨਹੀਂ ਮਿਲ ਸਕਦੀ। ਤੇ ਉਹ ਵਿਚਾਰਾ ਕਿੱਥੋਂ ਫਾਈਨੈਂਸ ਕਰਾਏਗਾ? ਡਾਊਨ ਪੇਮੈਂਟ ਕਿੱਥੋਂ ਦੇਗਾ? ਇਹਨਾਂ ਨੂੰ ਕਮ ਸੇ ਕਮ ਚਾਹੀਦਾ ਕਿ ਜਿਹੜਾ ਪਹਿਲੇ ਰਿਊਮਰ ਫੈਲਾਏ ਸੀ, ਜਿਸ ਨਾਲ ਫੈਲਾਉਂਦੇ ਨੇ ਕਿ ਟੈਕਸ ਵਧਾ ਰਿਹਾ, ਟੈਕਸ ਵਧਾ ਲੱਗਿਆ ਟੈਕਸ ਲਾ ਦਿੰਦੇ ਨੇ। ਤੇ ਜਦੋਂ ਅੱਛੀ ਕੋਈ ਗੱਲ ਹੋਏ ਤੇ ਉਦੋਂ ਆਵਾਮ ਦਾ ਫਾਇਦਾ ਨਹੀਂ ਸੋਚਦੇ। ਇਹ ਹੁਣ ਇਹਨਾਂ ਨੂੰ ਚਾਹੀਦਾ ਸੀ ਬਜਟ ਦੇ ਵਿੱਚ ਕਮ ਸੇ ਕਮ ਫਾਈਨੈਂਸਿੰਗ ਨੂੰ 30 ਲੱਖ ਤੋਂ ਕਮ ਸੇ ਕਮ ਡਬਲ ਫਿਗਰ ਕਰ। ਸੁਣਨ ਤੇ ਇਹੀ ਆ ਰਹੀ ਸੀ ਕਿ 60-70 ਲੱਖ ਦੀ ਜਾ ਰਹੀ ਆ ਰਿਹਾ ਸੀ, ਲੇਕਿਨ ਇਹਨਾਂ 60% ਤੇ ਜਾਂ 50% ਤੇ ਆ ਰਹੀ ਹੈ। ਟੈਕਸ ਨਹੀਂ ਲਾਇਆ ਤਾਂ ਕੋਈ ਸਾਡੇ ਸਰ ਤੇ ਆਸਾਨ ਨਹੀਂ ਕੀਤਾ। ਸਰ ਆਟੋ ਇੰਡਸਟਰੀ ਵਾਹਿਦ ਇੰਡਸਟਰੀ ਹੈ ਜਿਹਦਾ ਡਾਇਰੈਕਟ ਟੈਕਸ ਫੌਰੀ ਤੌਰ ਤੇ ਗਵਰਨਮੈਂਟ ਦੇ ਅਕਾਊਂਟ 'ਚ ਚਲਾ ਜਾਂਦਾ ਹੈ। ਹੋਲਡਿੰਗ ਟੈਕਸ, ਹਰ ਕਿਸਮ ਦਾ ਟੈਕਸ, FED ਟੈਕਸ, ਹਰ ਕਿਸਮ ਦਾ ਟੈਕਸ, ਤੇ ਉਹਨਾਂ ਨੂੰ ਟਾਰਗੇਟ ਹੀ ਆਟੋ ਇੰਡਸਟਰੀ ਕਰਦੇ ਨੇ। ਤੇ ਆਟੋ ਇੰਡਸਟਰੀ ਦੇ ਜਿਹੜੇ ਸਟੇਕ ਹੋਲਡਰਸ ਉਹਨਾਂ ਨੂੰ ਇਤਮਾਦ 'ਚ ਨਹੀਂ ਲੈਂਦੇ। ਲੇਕਿਨ ਇਹ ਇੱਕ ਠੀਕ ਹੈ, ਲੋਕੋ ਮੈਨੂਫੈਕਚਰ ਸ਼ਾਇਦ ਟੈਕਸ ਚੋਰੀ ਨਾ ਕਰਦਾ ਹੋਵੇ, ਲੇਕਿਨ ਇਹ ਵੀ ਮੰਨੋ ਕਿ ਜਿਹੜੀ ਗੱਡੀਆਂ ਇੰਪੋਰਟ ਹੋ ਰਹੀਆਂ ਸੀ ਉਹਦੇ ਅੰਡਰ ਇਨਵਾਇਸਿੰਗ ਹੋ ਰਹੀ ਸੀ। ਉਹਦੇ ਉੱਤੇ ਕੋਈ ਅੰਡਰ ਇਨਵਾਇਸਿੰਗ ਇੰਪੋਸੀਬਲ ਹੈਗੀ ਸਰ, ਫਿਕਸ ਡਿਊਟੀ ਅੰਡਰ ਵਾਲੇ ਕੋਈ ਹੋ ਨਹੀਂ ਸਕਦੀ ਹੈਗੀ।
ਅੱਛਾ ਹਾਫਿਜ਼ ਸਾਹਿਬ, ਜਿਸ ਤਰ੍ਹਾਂ ਕਿ ਯਾਸਰ ਸਾਹਿਬ ਨੇ ਗੱਲ ਕੀਤੀ ਹੈ ਬੜੀ ਕਿ ਪਹਿਲੇ ਬੜੀ ਅਫਵਾਹ ਸੀ ਔਰ ਵਾਕਈ ਬਹੁਤ ਸਾਰੇ ਲੋਕ ਇੰਤਜ਼ਾਰ ਕਰ ਰਹੇ ਸਨ ਬਜਟ ਆ ਜਾਏਗਾ ਔਰ ਬੈਂਕ ਫਾਈਨਾਂਸਿੰਗ ਦੀ ਲਿਮਟ ਜਿਹੜੀ ਹੈ ਵੱਧ ਜਾਏਗੀ ਔਰ ਅਸੀਂ ਲੈ ਲਾਂਗੇ ਗੱਡੀ ਜਿਹੜੀ ਹੈ। ਕੋਈ 30 ਲੱਖ ਤਾਂ ਕੋਈ ਗੱਲ ਹੀ ਕੋਈ ਨਹੀਂ, 30 ਲੱਖ ਦੀ ਕੋਈ ਅਮਾਊਂਟ ਤੇ ਨਹੀਂ ਹੈ। ਆਟੋ ਫਾਈਨਾਂਸਿੰਗ ਦੇ ਉੱਤੇ ਜਿਹੜੀ ਪਾਬੰਦੀਆਂ ਲੱਗੀਆਂ ਹੋਈਆਂ ਨੇ ਇਹਨੇ ਕਿੰਨਾ ਕੁ ਡੈਮੇਜ ਕੀਤਾ ਹੈ ਤੁਹਾਡੇ? ਅੱਛਾ ਸਰ, ਮੈਂ ਤੁਹਾਨੂੰ ਇਹ ਦੱਸਾਂ ਕਿ ਕਮ ਸੇ ਕਮ 60% ਮਾਰਕੀਟ ਡਿਸਟਰਬ ਹੋਈ ਹੈ ਆਟੋ ਪਾਲਿਸੀ ਜਿਹੜੇ ਇਹਨਾਂ ਨੇ ਫਾਈਨਾਂਸਿੰਗ ਬੰਦ ਕੀਤੀ। ਹੁਣ ਇਸ ਟਾਈਮ ਪਾਲਿਸੀ ਰੇਟ ਚੈੱਕ ਕਰ ਲਓ 11.5, ਉਸ ਤੋਂ ਬਾਅਦ ਇੰਟਰਸਟ ਰੇਟ ਸ਼ਾਮਿਲ ਕਰੋ, ਫਿਰ ਉਸ ਤੋਂ ਬਾਅਦ ਤੁਸੀਂ ਇੰਸ਼ੋਰੈਂਸ ਸ਼ਾਮਿਲ ਕਰੋ, ਟਰੈਕਰ ਸ਼ਾਮਿਲ ਕਰੋ, 16-17% ਤੇ ਚਲਾ ਜਾਂਦਾ ਸਰ। ਮੈਨੂੰ ਦੱਸੋ ਕਿ 30 ਲੱਖ ਰੁਪਈਆ ਤੁਸੀਂ ਦੇਣਾ ਹੈ, ਉਹ ਖੈਰਾਤ 'ਚ ਦੇਣਾ ਤੁਸੀਂ ਭਾਈਜਾਨ, ਉਹ ਤੁਹਾਨੂੰ ਪੇ ਕਰ ਰਿਹਾ ਹੈ, ਪੇ ਬੈਕ ਕਰੇਗਾ, ਤੁਸੀਂ ਉਹਨੂੰ ਕੋਈ ਡੋਨੇਸ਼ਨ ਨਹੀਂ ਦੇ ਰਹੇ, ਤੁਸੀਂ ਉਹਨੂੰ ਸਪੋਰਟਸ ਨਹੀਂ ਦੇ ਰਹੇ ਜਿਸ ਤਰ੍ਹਾਂ ਸਾਰੀ ਦੁਨੀਆ ਸਪੋਰਟ ਕਰਦੀ ਹੈ, ਤੁਸੀਂ ਸਪੋਰਟ ਨਹੀਂ ਕਰ ਰਹੇ ਉਹਨੂੰ, ਤੁਸੀਂ ਉਹਦੀ ਫਾਈਨਾਂਸਿੰਗ ਖੋਲੋ। ਮੈਨੂੰ ਲੱਗਦਾ ਹੈ ਕਿ ਇਹਨਾਂ 'ਚ ਕੋਈ ਸ਼ਾਇਦ ਅਕਲ ਆਏ ਤੇ ਜਿਹੜੀ ਆਟੋ ਪਾਲਿਸੀ ਆ ਰਹੀ ਹੈ ਇਹਦੇ ਅੰਦਰ ਇਹ ਚੀਜ਼ ਨੂੰ ਇਹਨੂੰ ਓਪਨ ਕਰ ਦੇਣ। ਅੱਛਾ, ਥੋੜਾ ਜਿਹਾ ਮੈਂ ਇਜ਼ਾਫਾ ਕਰਨਾ ਚਾਹੁੰਦਾ ਤੁਹਾਡੀ ਗੱਲ ਜੀ। ਤੁਸੀਂ ਕਹਿੰਦੇ ਹੋ ਡਿਊਟੀ ਦੇ ਵਿੱਚ ਅੰਡਰ ਇਨਵੋਇਸਿੰਗ ਜਿਹੜੀ ਹੈ, ਅੰਡਰ ਇਨਵੋਇਸਿੰਗ ਹੁੰਦੀ ਹੈ। ਇਹ ਹੁਣ ਨਵੀਂ ਪਾਲਿਸੀ ਇਹਨਾਂ ਨੇ ਅਨਾਉਂਸ ਕੀਤੀ ਹੈ, ਸ਼ਾਇਦ ਤੁਹਾਡੇ ਇਲਮ ਵਿੱਚ ਹੈ ਕਿ ਨਹੀਂ, ਕਿ ਜਿਹੜੀ ਜਰਮਨ ਗੱਡੀ ਆਉਂਦੀ ਨਾ, ਜਰਮਨ ਬ੍ਰਾਂਡ ਦੀ ਗੱਡੀ, ਆਡੀ ਹੋ ਗਈ ਜਾਂ ਮਰਸੀਡੀਜ਼ ਵਗੈਰਾ ਹੋ ਗਈ, ਇਹ ਪਹਿਲੇ ਦੀਵਾਨ ਤੇ ਸ਼ਾਹਨਵਾਜ਼ ਦੀ ਡਿਊਟੀ ਕੈਲਕੂਲੇਟ ਕਰਦਾ ਸੀ ਜੀ। ਉਹਨਾਂ ਨੇ ਉਹਨਾਂ ਕੋਲ ਅਥਾਰਟੀ ਵਾਪਸ ਲੈ ਕੇ FBR ਨੇ ਆਪਣੇ ਕੋਲ ਲੈ ਲਈ ਕਸਟਮ ਡਿਊਟੀ। ਉਹਦੀ ਵਜ੍ਹਾ ਤੋਂ ਕਿੰਨੀਆਂ ਗੱਡੀਆਂ ਪੋਰਟ ਤੇ ਫਸੀਆਂ ਹੋਈਆਂ ਨੇ, ਉਹਨਾਂ ਨੂੰ ਤਰੀਕਾ ਹੀ ਨਹੀਂ ਪਤਾ ਕਿਸ ਤਰ੍ਹਾਂ ਕਰਨਾ। ਇੱਕ ਸਿਸਟਮ ਚੱਲਦਾ ਬਸ ਸਮੂਥਲੀ, ਚੱਲਣ ਦੇ ਉਹਨੂੰ।